अस्सलाम वालेकुम लो जी यारो बेलियो मित्रों ते सज्जनों तुसीं देख रहे हो असमत पंजाबी तुहाडे सारिਆਂ ਦਾ ਲਾਈਕ करना चैनल सबसक्राइब करने का बहुत शुक्रिया अगर अजे तुसीं सबसक्राइब का काम जरा खिंच के रखो सबसक्रिप्शन बहुत थल्ले जा रही है लो जी डुब गया सिंध डुब गया कराची दे विच ਉਹ ਬਾਰਿਸ਼ਾਂ ਨਾਲ ਸੈਲਾਬ ਜਿਹੜਾ ਉਹ ਇਕੱਠਾ ਹੋਇਆ ਬੇੜਾ ਉੱਥੇ ਗਰਕ ਹੋਇਆ ਪਿਆ ਉਹ ਇੱਕ ਤਾਂ ਤੁਹਾਨੂੰ ਪਤਾ ਕੇਪੀ 'ਚ ਸੈਲਾਬ ਆਇਆ ਬਈ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਨਾ ਉਹ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ ਵਾ ਔਰ ਮਾਲੀ ਨੁਕਸਾਨ ਵੀ ਹੋਇਆ ਡੋਲ ਡੰਗਰ ਸਾਰੇ ਰੁੜ ਗਏ ਵਿਚਾਰਿਆਂ ਦੇ ਗਰੀਬਾਂ ਦੇ ਉੱਥੇ ਉਹ ਤੇ ਸਾਰਾ ਕੁਦਰਤੀ ਆਫਤ ਜਿਹੜੀ ਹੈ ਉਹ ਆਈ ਆ ਅੱਲਾਹ ਤਾਲਾ ਮਹਿਫੂਜ਼ ਫਰਮਾਇਆ ਉਹਨਾਂ ਨੂੰ ਬਾਕੀ ਆ ਜਿਹੜਾ ਇੱਥੇ ਆਇਆ ਨਾ ਕਰਾਚੀ ਦੇ ਵਿੱਚ ਆ ਕਰਾਚੀ ਦੇ ਵਿੱਚ ਨਾਅਹਲੀ ਦਾ ਸੈਲਾਬ ਆ ਇਹ ਬਾਰਿਸ਼ਾਂ ਦਾ ਉਹ ਪਾਣੀਆਂ ਜਿਹਨੂੰ ਕਿਤੇ ਕੱਢਿਆ ਨਹੀਂ ਗਿਆ ਜਿਹਨੂੰ ਕਿਤੇ ਸੇਵ ਨਹੀਂ ਕੀਤਾ ਅੰਦਾਜ਼ਾ ਕਰੋ ਕਰਾਚੀ ਵਾਲੇ ਨਹਾਉਣ ਤੇ ਪੀਣ ਵਾਲੇ ਪਾਣੀ ਦੇ ਪੈਸੇ ਦਿੰਦੇ ਆ ਟੈਂਕਰ ਉੱਥੇ ਬੜਾ ਮਸ਼ਹੂਰ ਆ ਕਿ ਟੈਂਕਰ ਖਰੀਦ ਲਓ ਟੈਂਕਰ ਆਂਦਾ ਵਾ ਉਹ ਪਾਉਂਦਾ ਵਾ ਤਾਂ ਉਹਦੇ ਨਾਲ ਜਾ ਕੇ ਨਹਾਈਆਂ ਧੋਈਆਂ ਕਰਦੇ ਆ ਹਾਂ ਤੇ ਆਹ ਦੇਖੋ ਕਿੰਨਾ ਪਾਣੀ ਜ਼ਾਇਆ ਹੋ ਰਿਹਾ ਬਜਾਏ ਇਸ ਦੇ ਕਿ ਵੀ ਆ ਪਾਣੀ ਜਿਹੜਾ ਹਰ ਸਾਲ ਆਂਦਾ ਹਰ ਸਾਲ ਤਬਾਹੀ ਫੇਰ ਕੇ ਰੱਖ ਦਿੰਦਾ ਡੁੱਬਿਆ ਪਿਆ ਸਾਰਾ ਕਰਾਚੀ ਹੁਣ ਬਈ ਇਹਨੂੰ ਕਿਤੇ ਜਗ੍ਹਾ 'ਤੇ ਇਹਦਾ ਮੋੜਲ ਰਸਤਾ ਇਹਨੂੰ ਸੇਵ ਕਰੋ ਇਹਨੂੰ ਸੇਵ ਕਰਕੇ ਪੂਰਾ ਸਾਲ ਲੋਕਾਂ ਨੂੰ ਦਿਓ ਮੁਫਤ ਦੇ ਵਿੱਚ ਲੇਕਿਨ ਨਹੀਂ ਉਹ ਨਹੀਂ ਕਰਨਾ ਕਿਉਂ ਕਿਉਂਕਿ ਨਾਅਹਲ ਕਿਸਮ ਦੀ ਹਕੂਮਤ ਉੱਥੇ ਵੀ ਬੈਠੀ ਆ ਜਿੱਦਾਂ ਦੀ ਪੰਜਾਬ 47 ਦੀ ਹਕੂਮਤ ਬੈਠੀ ਆ ਆਹ ਜ਼ਰਦਾਰੀ ਦੀ ਆ ਜਿਹੜਾ 2 ਸਿਮ ਵਾਲਾ ਮੋਬਾਈਲ ਆ ਭੁੱਟੋ हाँ ਉਹਦੀ हुकूमत है कुछ नहीं करती क्यों वो सिर्फ इतना आके कह दिंदा कि जी जब ज़्यादा बारिश होता है तो ज़्यादा पानी आता है हाँ जब ज़्यादा पानी आता है तो सैलाब आता है भाई उससे सैलाब तेनों होते दिते जान ना 2-4 गंदे पानी फिर तेनों किया जाए कि भी ਇਹਦਾ कोई बंदोबस्त कर हाँ ये नाअहली ਦਾ ਸੈਲਾਬ ਆ ਉੱਥੇ ਜਿਹੜਾ ਸਾਰਾ ਰੁੜ ਗਿਆ ਨਾ ਕਰਾਚੀ ਬੰਦ ਹੋ ਗਿਆ ਹਰ ਪਾਸੇ ਆ ਇਹਨਾਂ ਦੀ ਨਾਅਹਲੀ ਆ ਕਿੰਨੇ ਅਰਸਾ ਹੋ ਗਿਆ ਇਹਨਾਂ ਨੂੰ ਹੁਕੂਮਤ ਕਰਦੇ ਨੇ ਉੱਥੇ ਬਗੈਰਤਾਂ ਨੂੰ कभी कोई शर्म हिया कर लो वही जो पंजाब का हाल आ वही इत्थे सिंध का हाल आ पुछ के देख लो अज भी वही कहेगा वो बगैरत 2 सिम वाला मोबाइल कि ज़्यादा बारिश आता है तो ज़्यादा पानी आता है भाई जी बेगैरती है भी पाकिस्तान दे और हो भी क्यों ना क्योंकि इदां दे जिहड़े दगड़ दिले और अजीबो गरीब चोर लुटेरे जिहड़े ना वो साडी इस्टैबलिशमेंट नूं कंपनी सरकार नूं यही सूट करदे आ कि भाई आ बैठे रहण इत्थे आ जो मर्जी करी जाण हाँ जी और सानू भी जो मर्जी करन देन साडा बस हुक्म मनन जो असीं कहिए वो कर देन बाकी अवाम दी लम कट्टी रखन इत्थों ही एहसास हो जांदा सानू कि भई ये किन्ने क अवाम दे सके ने जिन्हां ने आ फार्म 47 वाले चोर लुटेरे अवाम ते मुसलत करते जिन्हां नूं अवाम ने वोट दिता उहनूं चुक के जेल च पाया हाँ जी उहनूं जेल च पाता ते आ सारे आज़ाद छड्डे होए बाहर ताकि लुੱਟ-ਮਾਰ करदे रहन और इदां बेड़ा गरक करदे रहन सारे पाकिस्तान दा आ हुण जाके कोई पुछे उहनूं भुट्टो ਨੂੰ ਕਿ ਵੀ ਆ ਕੇ ਵੈਸੇ ਭੁੱਟੋ ਯਕੀਨ ਕਰੋ ਉਹਨੂੰ ਪੁੱਛਣ ਨੂੰ ਵੀ ਦਿਲ ਨਹੀਂ ਕਰਦਾ ਹੁਣ ਹਾਂ ਬਾਬਾ ਜੀ ਕਹਿੰਦੇ ਕੁਛ ਹੋਰ ਕਰਨ ਨੂੰ ਦਿਲ ਕਰਦਾ ਹੋਣਾ ਤੇਰਾ ਭੁੱਟੋ ਨਾਲ ਹਾਂ ਬਾਬਾ ਜੀ ਭੁੱਟੋ ਨਹੀਂ ਆ ਉਹ ਜ਼ਰਦਾਰੀ ਆ ਵੈਸੇ ਅਬ ਬਲਾਵਲ ਜ਼ਰਦਾਰੀ ਹੋਰ ਮੈਂ ਕੀ ਕਰਨਾ ਕੁਛ ਉਹਦੇ ਨਾਲ ਹਾਂ ਉਹ ਜੋ ਵੀ ਕਰਨਾ ਉਹ ਡੇਵਿਡ ਕਰ ਰਿਹਾ ਉਹ ਖੁਸ਼ ਹੈ ਡੇਵਿਡ ਦੇ ਨਾਲ ਬਾਬਾ ਜੀ ਕਹਿੰਦੇ ਹੁਣ ਡੇਵਿਡ ਕੌਣ ਮੈਂ ਕਹਿੰਦਾ ਬਾਬਾ ਜੀ ਤੁਹਾਨੂੰ ਡੇਵਿਡ ਦਾ ਨਹੀਂ ਪਤਾ ਹਾਂ ਡੇਵਿਡ ਉਹਦਾ ਉਹ ਆ ਬਾਬੇ ਕਹਿੰਦੇ ਉਹ ਕਰ ਮੈਂ ਕਿਹਾ ਬਾਬਾ ਜੀ ਇਹਦਾ ਯਾਰ ਆ ਡੇਵਿਡ ਹਾਂ ਬਾਬੇ ਕਹਿੰਦੇ ਅੱਛੀ ਯਾਰੀ ਦੋਸਤੀ ਹੋ ਜਾਂਦੀ ਮੈਂ ਕਹਿੰਦਾ ਨਹੀਂ ਉਹ ਦੂਜਾ ਯਾਰ ਬਾਬਾ ਜੀ ਕਹਿੰਦੇ ਯਾਰ ਦੂਜਾ ਕਿੱਦਾਂ ਯਾਰ ਮੈਂ ਕਿਹਾ ਬਸ ਸਮਝ ਜਾਓ ਜੋ ਵੀ ਹਿਸਾਬ ਕਿਤਾਬ ਹੈ ਉਹ ਡੇਵਿਡ ਨਾਲ ਖੁਸ਼ ਹੈ ਡੇਵਿਡ ਉਹਦੇ ਨਾਲ ਖੁਸ਼ ਹੈ ਉਹਨੂੰ ਕਿ ਲੱਗੇ ਕਰਾਚੀ ਡੁੱਬਦਾ ਡੁੱਬੇ ਪੂਰਾ ਪਾਕਿਸਤਾਨ ਡੁੱਬ ਜਾਏ ਹਾਂ ਉਹਨੇ ਹੁਕਮ ਮੰਨਣਾ ਜੋ ਪਿੰਡੀ ਤੋਂ ਉਹਨੂੰ ਆਏਗਾ ਹੁਕਮ ਉਹਨੇ ਉਹ ਜਨਾਬ ਉਹ ਲੱਬੈਕ ਕਰਨਾ ਤੇ ਉਹ ਕਿਉਂਕਿ ਅਗਲੀ ਪੋਜੀਸ਼ਨ ਜਿਹੜੀਆਂ ਨਾ ਉਸ ਚੱਕਰ 'ਚ ਕਿ ਵੀ ਮੈਨੂੰ ਵਜ਼ੀਰ ਆਜ਼ਮ ਬਣਾ ਦਿੱਤੇ ਨੇ ਉੱਥੇ ਬਾਬਾ ਜੀ ਕਹਿੰਦੇ ਜੇ ਆਪ ਵਜ਼ੀਰ ਆਜ਼ਮ ਬਣ ਗਿਆ ਤਾਂ ਉਹ ਫਸਟ ਮੈਨ ਜਿਹੜਾ ਉਹ ਫਿਰ ਡੇਵਿਡ ਹੋਏਗਾ ਮੈਂ ਕਿਹਾ ਹਾਂ ਜੀ ਉਹ ਡੇਵਿਡ ਹੋਏਗਾ ਤੇ ਉਹੀ ਰੰਗ ਰਲੀਆਂ ਹਿਸਾਬ ਕਿਤਾਬ ਇਹਨਾਂ ਨੇ ਪਤਾ ਨਹੀਂ ਕੀ ਆ ਕਿਹੜਾ ਛੀਦਾ ਮੀਦਾ ਸਾਰਾ ਇੱਕ ਕੀਤਾ ਪਿਆ ਪਰ ਕਰਾਚੀ ਦੇ ਲੋਕ ਬਹੁਤ ਤੰਗ ਕਰਤਾ ਬੇੜਾ ਗਰਕ ਕੀਤਾ ਇਹਨਾਂ ਨੇ ਤੇ ਉਹਦੇ ਦੂਜੇ ਪਾਸੇ ਜਿਹੜਾ ਉਹ ਜਨਾਬ ਮਾਈ ਜਿਹੜੀ ਆ ਉਹ ਉੱਥੇ ਯਾਸ਼ੀ ਕਰ ਰਹੀ ਹੈ ਜਨਾਬ ਉੱਥੇ ਜਹਾਜ਼ ਪੂਰਾ ਲੈ ਕੇ ਗਈ ਆ ਸਾਰੀਆਂ ਉਹਦੇ 'ਚ ਆਪਣੀਆਂ ਨਕਰਾਨੀਆਂ ਭਰ ਕੇ ਤੇ ਉੱਥੇ ਲੈ ਗਈ ਆ ਤੇ ਹੁਣ ਜਨਾਬ ਉੱਥੇ ਜਾ ਕੇ ਤਸਵੀਰਾਂ ਆ ਰਹੀਆਂ ਮਾਈ ਖੜੀ ਆ ਆਰਾਮ ਨਾਲ ਦਰਿਆ ਦੇ ਕਿਨਾਰੇ ਤੇ ਦਰਿਆ ਪਤਾ ਨਹੀਂ ਸਮੁੰਦਰ ਤੇ ਖੜੀ ਹੋ ਕੇ ਕੀ ਕਹਿ ਰਹੀ ਆ ਬਾਬਾ ਜੀ ਕਹਿੰਦੇ ਕੀ ਕਹਿ ਰਹੀ ਹੈ ਮੈਂ ਕਿਹਾ ਬਾਬਾ ਜੀ ਉਹ ਆ ਕਹਿ ਰਹੀ ਆ ਕਿ ਵੀ ਜੇ ਜਹਾਜ਼ ਨਾ ਹੁੰਦੇ ਇੱਥੇ ਖੜੇ ਤਾਂ ਆ ਬਣਿਆ ਬਣਾਇਆ ਲਾਹੌਰ ਆ ਜਿਵੇਂ ਲਾਹੌਰ ਡੁੱਬਾ ਜਿਵੇਂ ਕਰਾਚੀ ਡੁੱਬਾ ਜਿਵੇਂ ਪੂਰਾ ਪਾਕਿਸਤਾਨ ਡੁੱਬਾ ਇਹਨੂੰ ਉਹੀ ਨਜ਼ਰ ਆ ਰਿਹਾ ਉੱਥੇ ਤੇ ਲੈ ਵੀ ਉਹੀ ਆ ਬਣ ਗਿਆ ਜਾਪਾਨ ਆਹ ਉਹ ਕਹਿੰਦੀ ਸੀ ਕਿ ਮੈਂ ਜਵਾਨ ਬਣਾ ਦੇਣਾ
ਉਹਨੇ ਪੂਰਾ ਪੰਜਾਬ ਡੁਬੋ ਦੇਣਾ ਉਹਨੇ, ਡੁਬੋ ਕੇ ਇੰਜ ਖੜੀ ਹੋ ਕੇ ਉਹਨੇ ਕਹਿਣਾ ਦੇਖਿਆ ਫਿਰ ਮੈਂ ਕਿਹਾ ਸੀ ਨਾ ਮੈਂ ਜ਼ੁਬਾਨ ਬਣਾ ਦੇਣਾ। 10 ਸਾਲਾਂ ਦੀ ਵੀ ਲੋੜ ਨਹੀਂ, ਇੰਨੇ 2-4 ਮਹੀਨਿਆਂ 'ਚ ਹੀ ਬਣਾ ਦੇਣਾ ਜਾਪਾਨ। ਹਾਂ ਜੋ ਹਿਸਾਬ ਚੱਲ ਰਿਹਾ ਸਭ ਬਰਾਬਰ ਕਰ ਦੇਣਾ ਉਹਨੇ ਪਾਣੀ ਨਾਲ, ਬੇੜੇ ਗਰਕ ਔਰ ਠੰਡੀ ਸਰਕ ਕਰਕੇ ਰੱਖ ਦੇਣੀ ਆ। ਹਾਂਜੀ, ਔਰ ਉਹਦੇ ਬਾਅਦ ਜਨਾਬ ਮਾਈ ਦੀਆਂ ਸਹੇਲੀਆਂ ਜਿਹੜੀਆਂ ਉਹਨਾਂ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਆਪਣਾ ਉੱਥੇ ਸ਼ਾਪਿੰਗ ਕਰ ਰਹੀਆਂ ਨੇ। ਮੇਰਾ ਮਸਾਜ ਨਹੀਂ, ਮੇਰਾ ਮਤਲਬ ਕਿ ਕਰਵਾ ਰਹੀਆਂ ਹੋਣੀਆਂ, ਉਹ ਵੀ ਕਰਵਾ ਲਵੇ, ਕੋਈ ਐਸੀ ਗੱਲ ਨਹੀਂ ਕਿ ਮਸਾਜ ਕਰਵਾਉਣ ਲੱਗਾ। ਕੀ ਆ ਬਾਬਾ ਜੀ ਮੰਨਦੇ ਨੇ ਕਿ ਮੈਂ ਵੀ ਟਿਕਟ ਕਰਾ ਲਈ ਆ ਅਤੇ ਇਹਨਾਂ ਦਾ ਸਟੇ ਹੈ 2-4 ਦਿਨ ਦਾ ਉੱਥੇ, ਮੈਂ ਇਹਨਾਂ ਨੂੰ ਜੁਆਇਨ ਕਰਾਂਗਾ ਜਾ ਕੇ। ਹਾਂ ਬਾਬਾ ਜੀ ਤੁਸੀਂ ਜੁਆਇਨ ਕੀ ਕਰਨਾ ਜਾ ਕੇ? ਬਾਬਾ ਜੀ ਕਹਿੰਦੇ ਮੈਂ ਸਾਰੀਆਂ ਦਾ ਮਸਾਜ ਕਰਾਂਗਾ। ਮੈਂ ਬਾਬਾ ਜੀ ਉਹ ਔਰਤਾਂ ਕੋ ਕਰਵਾਉਂਦੀਆਂ। ਬਾਬਾ ਜੀ ਕਹਿੰਦੇ ਯਾਰ ਬੁੱਢਾ ਔਰਤ ਇੱਕ ਬਰਾਬਰ ਹੁੰਦੀ, ਬੁੱਢਾ ਔਰਤ ਇੱਕ ਬਰਾਬਰ ਨਹੀਂ, ਬੱਚਾ ਬੁੱਢਾ ਔਰਤ ਜਿਹੜੀ ਅਲੱਗ ਹੁੰਦਾ ਕੰਮ, ਪਤਾ ਨਹੀਂ ਕੀ ਹੈ। ਬੱਚਾ ਤੇ ਬੁੱਢਾ ਇੱਕ ਬਰਾਬਰ ਹੁੰਦਾ, ਬੁੱਢਾ ਤੇ ਔਰਤ ਇੱਕ ਬਰਾਬਰ ਨਹੀਂ ਹੁੰਦੀ। ਤੁਸੀਂ ਜਾ ਕੇ ਉੱਥੇ ਬਾਬੇ ਕਹਿੰਦੇ ਉਹਨਾਂ ਵਾਸਤੇ ਇੱਕੋ ਬਰਾਬਰ ਹੈ। ਬਾਬੇ ਕਹਿੰਦੇ ਚਲੋ ਮੈਂ ਡੱਡੂ ਦਾ ਕਰ ਦੂੰਗਾ। ਮੈਂ ਯਾਰ ਬਾਬਾ ਜੀ ਤੁਸੀਂ ਕੀ ਮਸਾਜ, ਡੱਡੂ ਨੇ ਤੁਹਾਡਾ ਮਸਾਜ ਕਰ ਦੇਣਾ। ਬਾਬੇ ਕਹਿੰਦੇ ਉਹ ਵੀ ਅੱਛੀ ਗੱਲ ਹੈ, ਮੈਂ ਡੱਡੂ ਦਾ ਕਰਾਂ ਜਾਂ ਡੱਡੂ ਮੇਰਾ ਕਰੇ, ਇੱਕੋ ਹੀ ਗੱਲ। ਬਾਬਾ ਜੀ ਕਹਿੰਦੇ ਮੈਂ ਕਿਹਾ ਉਸ ਮੈਂ ਪੋਲੀ ਕੋ ਕਰਾ ਦੇਣਾ। ਬਾਬੇ ਕਹਿੰਦੇ ਨਾ ਤੋੜ, ਉਹਨੇ ਲੱਖ ਤੋੜ ਦੇਣਾ ਮੇਰਾ। ਬਾਬਾ ਜੀ ਕਹਿੰਦੇ ਦੇਖਿਆ ਨਹੀਂ ਜਹਾਜ਼ 'ਤੇ ਜਿਵੇਂ ਐਡਾ ਵੱਡਾ ਬਰੀਫ ਕੇਸ ਚੁੱਕ ਕੇ, ਇੰਨੀ ਤਾਕਤ ਉਹਦੇ 'ਚ ਹੈਂ, ਐਡਾ ਵੱਡਾ ਬਰੀਫ ਕੇਸ ਜਿਹੜੀ ਨਾ ਪੁਲੀ ਵਾਂਗੂ ਚੁੱਕ ਕੇ ਬਹੁਤ ਵਰਤਿਆ ਵੀ ਉਹਨੇ, ਯਕੀਨ ਕਰੋ ਜ਼ਲੀਲ ਕਰਕੇ ਰੱਖਤਾ ਉਹਨੂੰ। ਹਾਂ ਲੇਕਿਨ ਉਹ ਖੁਸ਼ ਹੈ ਜ਼ਲਾਲਤ 'ਤੇ, ਕਿਉਂਕਿ ਇਹਦੀ ਇੰਨੀ ਔਕਾਤ ਨਹੀਂ ਸੀ ਨਾ ਜਿੰਨਾ ਉਹਨੂੰ, ਮੇਰਾ ਮਤਲਬ ਹੈ ਮਾਈ ਨੇ ਉਹਦਾ ਦਿੱਤਾ। ਅਤੇ ਮਾਈ ਦਾ ਅਟੈਚੀ ਲਾਜ਼ਮੀ ਗੱਲ ਕਿ ਅਟੈਚੀ ਜਿਹੜਾ ਚੁੱਕ ਕੇ ਉਹਨੇ ਜਾਣਾ ਹੀ ਸੀਗਾ। ਬਾਬੇ ਕਹਿੰਦੇ ਉਹ ਨਹੀਂ, ਬਾਕੀ ਵੀ ਹੈ ਹੋਰ ਔਰਤਾਂ ਸਾਰੀਆਂ ਇਕੱਠੀਆਂ ਹੋਈਆਂ। ਮੇਰਾ ਖਿਆਲ ਹੈ ਕਿ ਆਖਰੀ ਫਲਾਈਟ ਆ, ਆਖਰੀ ਟ੍ਰਿਪ ਆ। ਉਹ ਕਹਿੰਦੀਆਂ ਚਲੋ ਜਾਂਦੀ ਬਾਹਰ ਦੇ ਮਜ਼ੇ ਲੁੱਟੋ ਜਾਪਾਨ ਦੇ, ਇੱਥੇ ਰੱਖੋ ਮਲੰਗੀ। ਅਤੇ ਉਹ ਆਖਰੀ ਮਜ਼ੇ ਲੁੱਟ ਰਹੇ ਨੇ ਕਿਉਂਕਿ ਇਹਨਾਂ ਨੂੰ ਸਮਝ ਆ ਰਹੀ ਹੈ ਕਿ ਅੱਗੇ ਸਾਡਾ ਸਰਵਾਈਵਲ ਹੁਣ ਹੋਰ ਜ਼ਿਆਦਾ ਹੈ ਨਹੀਂ, ਕੰਮ ਇਹਨਾਂ ਦਾ ਤਮਾਮ ਹੋਇਆ ਪਿਆ, ਹਕੂਮਤ ਇਹਨਾਂ ਦੀ ਤਮਾਮ ਹੋਈ ਪਈ ਆ। ਹੈਂਡਲ ਇਹਨਾਂ ਦੇ ਤਰਲੇ ਲੈਣ ਦੇ ਇਮਰਾਨ ਖਾਨ ਨੂੰ ਕਿ ਬਈ ਉਹ ਸਾਨੂੰ ਮਾफ़ ਕਰ ਦਿਓ। ਹਾਂ ਮਾफ़ੀ ਮੰਗਵਾਉਣੀ, ਅਸਲ ਦੇ ਵਿੱਚ ਉਹ ਮਾफ़ੀ ਮੰਗ ਰਹੇ ਨੇ ਕਿ ਸਾਨੂੰ ਮਾफ़ ਕਰ ਦਿਓ, ਸਾਨੂੰ ਆਪਣੇ ਕਦਮਾਂ 'ਚ ਰਹਿਣ ਦਿਓ, ਇੱਥੇ ਜਿੱਥੇ ਵੀ ਹਿਸਾਬ ਕਿਤਾਬ ਆ ਇਹ ਨਿਜ਼ਾਮ ਚੱਲਣ ਦਿਓ। ਮੁਰਸ਼ਦ ਖੜਾ ਕਹਿੰਦਾ ਐਸੀ ਤੈਸੀ ਤੁਹਾਡੀ ਨਿਜ਼ਾਮ ਕੀ ਚੱਲਣ ਦੇਣਾ। ਅੱਜ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੀਆਂ ਭੈਣਾਂ ਨੂੰ ਫਿਰ ਨਹੀਂ ਮੁਲਾਕਾਤ ਕਰਨ ਦੀ। ਦੇਖੋ ਯਾਰ ਕਿੱਡੀ ਬਗੈਰਤੀ, ਉਹ ਜਿੱਥੇ ਵਿਚਾਰੀਆਂ ਬੈਠੀਆਂ ਨੇ ਕਿਉਂਕਿ ਉਹ ਇhtਜਾਜ ਕਰਦੀਆਂ ਨੇ ਨਾ ਉਹ ਕਿ ਬਈ ਅਗਰ ਸਾਨੂੰ ਨਹੀਂ ਮਿਲਣ ਦਿੰਦਾ ਅਸੀਂ ਇੱਥੇ ਅਸੀਂ ਤਾਂ ਨਹੀਂ ਜਾਣਾ, ਸਾਨੂੰ ਤਾਂ ਅਦਾਲਤ ਦਾ ਹੁਕਮ ਹੈ ਕਿ ਮਿਲੋ, ਤੁਸੀਂ ਮਿਲਣ ਨਹੀਂ ਦੇ ਰਹੇ ਅਸੀਂ ਇੱਥੇ ਹੀ ਧਰਨਾ ਦੇ ਦਿਆਂਗੇ। ਉਹ ਫਿਰ ਉੱਥੇ ਲਾਈਟਾਂ ਬੰਦ ਕਰ ਦਿੰਦੇ ਨੇ, ਐਸਾ ਗੈਰ ਇਨਸਾਨੀ ਸਲੂਕ ਕਰਦੇ ਨੇ, ਐਸੀ ਬਗੈਰਤੀ ਹੈ। ਔਰ ਅੱਜ ਇੱਕ ਵਕੀਲ को ਜਾ ਕੇ महल मिलिया मुर्शद इमरान अहमद खान नियाजी ਨੂੰ, उन्होंने आके पैगाम दिता है कि मुर्शद डटिया खड़ा, वो कहना मैं सारी जिंदगी जेल च गुजार देंगा लेकिन मैं यजीद दे हत्थे बैत नहीं करांगा। इस निज़ाम ਨੂੰ मैं नहीं मनन लगा, ਜਿਹੜਾ ਜ਼ੁਲਮ ਦਾ ਨਿਜ਼ਾਮ ਹੈ, ਜਿਹੜਾ ਕੁਫਰ ਦਾ ਨਿਜ਼ਾਮ ਤੋਂ ਵੀ ਬੱਤਰ ਨਿਜ਼ਾਮ ਹੈ, ਜ਼ੁਲਮ ਦਾ ਨਿਜ਼ਾਮ। ਉਹ ਕਹਿੰਦਾ ਇਹ ਨਹੀਂ ਮੈਂ ਮੰਨਾਂਗਾ ਤੇ ਇਹ ਜਿੰਨੀ ਮਰਜ਼ੀ ਜੋ ਮਰਜ਼ੀ ਕਰ ਲੈਣ ਲੇਕਿਨ ਇਹ ਕਿ ਹਾਰ ਨਹੀਂ। ਮੁਰਸ਼ਿਦ ਖੜਾ और उन्हें कहा कि ਫਿਕਰ नहीं करनी, देखो ਇਹ ਮੁਸ਼ਕਿਲ ਵਕਤ ਹੈ, ਇਹ ਅੰਧੇਰੀ ਰਾਤ ਹੈ ਲੇਕਿਨ ਚਾਨਣ ਵੀ ਹੋਏਗਾ, ਸਵੇਰ ਤੇ ਹੋਣੀ। ਉਹ ਸਵੇਰ ਨੂੰ ਵੀ ਕੋਈ ਰੋਕ ਸਕਦਾ, ਉਹ ਕੋਈ ਰਾਤ ਨੂੰ ਠਹਿਰਾ ਸਕਦਾ ਹਮੇਸ਼ਾ ਵਾਸਤੇ, ਕੋਈ ਕਹਿ ਸਕਦਾ ਕਿ ਰਾਤ ਹਮੇਸ਼ਾ ਵਾਸਤੇ ਰਵੇ। ਇਹ ਰਾਤ ਨੂੰ ਮੈਂ ਜਿਹਨਾਂ ਨਾਲ ਜਾਣ ਨਹੀਂ ਦੇਣਾ, ਕੋਈ ਨਹੀਂ, ਦਿਨ ਨੇ ਨਿਕਲਣਾ ਹੀ ਹੈ, ਉਹਨੇ ਆਪਣੇ ਟਾਈਮ 'ਤੇ ਨਿਕਲਣਾ ਹੀ ਹੈ, ਰੋਸ਼ਨੀ ਨੇ ਹੋਣਾ, ਜ਼ੁਲਮ ਨੇ ख़त्म ਹੋਣਾ, ਇਹ ਅੰਧੇਰਾ ਮੁੱਕਣਾ। ਅਤੇ ਮੁਰਸ਼ਦ ਕਹਿੰਦਾ ਹੈ ਕਿ ਉਹ ਦਿਨ ਵੀ ਦੂਰ ਨਹੀਂ ਜਦੋਂ ਰੋਸ਼ਨੀ ਹੋਏਗੀ ਔਰ ਇਹ ਜ਼ੁਲਮਤ ਦੇ ਅੰਧੇਰੇ ਜਿਹੜੇ ਨੇ ਨਾ ਇਹ ਮੁੱਕਣਗੇ, ਇਹ ख़त्म ਹੋਣਗੇ ਔਰ ਉਹ ਦਿਨ ਵੀ ਚੜ੍ਹੇਗਾ। ਉਹ ਦਿਨ ਹੋਏਗਾ ਹਕੀਕੀ ਆਜ਼ਾਦੀ ਦਾ, ਜਦੋਂ ਇੰਨੀ ਯਕੀਨ ਕਰੋ ਅੱਜ ਜਿੰਨੀ ਮਜ਼ਾਹਮਤ ਹੋ ਰਹੀ ਨਾ, ਤੁਹਾਡਾ ਕੀ ਖਿਆਲ ਹੈ ਇਹ ਕਿਉਂ ਪਾਗਲ ਹੋਏ ਨੇ? ਇਹ ਕਿਉਂ ਬਾਰ-ਬਾਰ ਜਾ ਕੇ ਕਹਿੰਦੇ ਨੇ ਇਮਰਾਨ ਖਾਨ ਨੂੰ ਕਿ ਵੀ ਮਾफ़ੀ ਮੰਗ ਲਾ, ਅਸੀਂ ਮਾफ़ ਕਰ ਦਿਆਂਗੇ, ਸਾਨੂੰ ਮਾफ़ ਕਰ ਦੇ, ਡੀਲ ਕਰ ਲਾ, ਚੱਲ ਇਲੈਕਸ਼ਨ ਤੱਕ ਇੰਤਜ਼ਾਰ ਕਰ ਲਾ। ਇਹ ਕਿਉਂ ਬਾਰ-ਬਾਰ? ਦੇਖੋ ਅਗਰ ਇਹ ਕਾਇਮ ਹੋਣ ਨਾ ਜਿੱਥੇ ਇਹਨਾਂ ਨੇ ਕਬਜ਼ਾ ਕੀਤਾ, ਕਬਜ਼ਾ ਇਹਨਾਂ ਦਾ ਮੁਸਤਹਿਕਮ ਹੋਵੇ ਤੇ ਇਹ ਕਦੀ ਵੀ ਨਾ ਜਾਣ, ਇਹ ਕਦੀ ਵੀ ਨਾ ਕਹਿਣ ਇਮਰਾਨ ਖਾਨ ਨੂੰ, ਇਹ ਭੁੱਲ ਜਾਣ, ਦਰਵਾਜ਼ੇ ਬੰਦ ਕਰ ਦੇਣ ਕਿ ਬਸ ਪਿਆ ਰਹੇ ਵੀ ਸਾਨੂੰ ਕੋਈ ਜ਼ਰੂਰਤ ਨਹੀਂ। ਉਹ ਬਈ ਇਹਨਾਂ ਕੋਲ ਕੁਛ ਹੋ ਨਹੀਂ ਰਿਹਾ, ਇਹਨਾਂ ਕੋਲ ਨਿਜ਼ਾਮ ਚੱਲ ਨਹੀਂ ਰਿਹਾ ਕਿਉਂਕਿ ਇਹ ਗੰਦਾ ਨਿਜ਼ਾਮ ਚੱਲ ਹੀ ਨਹੀਂ ਸਕਦਾ। ਹੁਣ ਇਹਨਾਂ ਨੂੰ ਪਤਾ ਹੈ ਕਿ ਜਿਹੜੀ ਦਲਦਲ ਦੇ ਵਿੱਚ ਆਪ ਡਿੱਗੇ ਨੇ ਨਾ ਉੱਥੋਂ ਇਹ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਕੱਢ ਸਕਦਾ, ਤਾਂ ਬਾਰ-ਬਾਰ ਜਾਂਦੇ ਨੇ ਉਹਦੇ ਕੋਲ, ਤਾਂ ਉਹਦੀ ਚੌਖਟ 'ਤੇ ਜਾਂਦੇ ਆ। ਜਿਹਨੂੰ ਆਪ ਕੈਦ ਕੀਤਾ ਉਸ ਕੈਦਖਾਨੇ ਦੇ ਬਾਹਰ ਜਾ ਕੇ ਇਲਤਜਾਮਾਂ ਕਰਦੇ ਨੇ
ਕਿ ਖਾਨ ਸਾਹਿਬ ਤੁਹਾਡੀ ਮਿਹਰਬਾਨੀ ਹੈ, ਸਾਡੇ ਨਾਲ ਆ ਕੇ ਰਲ ਜਾਓ। ਖਾਨ ਕਹਿੰਦਾ ਨਹੀਂ, ਹੁਣ ਤੁਹਾਡਾ ਕੰਮ ਖਤਮ ਹੋ ਗਿਆ, ਤੁਹਾਡਾ ਉਹੀ ਕੰਮ ਹੈ ਜੋ ਅਸਲ ਆਇਨ ਨੇ ਕੀਤਾ ਦਿੱਤਾ ਤੁਹਾਨੂੰ, ਬਾਰਡਰ 'ਤੇ ਜਾਓ, ਵਿਹਲਾ ਕਰੋ, ਇਹ ਕੰਮ ਹੀ ਨਹੀਂ ਤੁਹਾਡਾ। ਇਹ ਸਾਰਾ ਕੁਝ ਹੋ ਰਿਹਾ, ਇਹ ਗੇਮ ਹੋ ਰਹੀ ਹੈ ਸਾਰੀ। ਹਾਂਜੀ, ਔਰ ਉਹਦੇ ਬਾਅਦ ਦੂਜੀ ਖਬਰ ਵੀ ਲੈ ਲਓ, ਬਲਕਿ ਜਾਂਦੇ ਆਖਰੀ ਖਬਰ ਹੀ ਲੈ ਲਓ। ਉਹ ਨਹੀਂ ਜਿਹੜਾ ਡੱਡੂ ਦੇ ਮੂੰਹ ਵਾਲਾ, ਹਾਂ ਉਹ ਡੱਕੀ ਭਾਈ, ਉਹ ਡੱਕੀ ਭਾਈ ਤੁਹਾਨੂੰ ਪਤਾ ਫੜਿਆ ਗਿਆ ਜਦੋਂ ਬਾਹਰੋਂ ਆ ਰਿਹਾ ਸੀ ਹਰਾਮਜ਼ਾਦਾ। ਵੈਸੇ ਤਾਂ ਮੂੰਹ ਯਕੀਨ ਕਰੋ ਵਾਕਈ ਕਿਤੇ ਡੱਡੂ ਦੇ ਮੂੰਹ ਵਾਲਾ ਬਣਾ। ਬਾਬੇ ਕਹਿੰਦੇ ਕਿ ਡੱਡੂ ਦਾ ਬੱਚਾ ਤੇ ਨਹੀਂ ਕਿਤੇ। ਮੈਂ ਕਿਹਾ ਬਾਬਾ ਜੀ ਡੱਡੂ ਦਾ ਬੱਚਾ ਕਿੱਥੇ? ਬਾਬਾ ਜੀ ਕਹਿੰਦੇ ਡੱਡੂ ਦਾ ਬੱਚਾ ਡਿਪਟੀ 'ਚੋਂ ਲੱਗਦਾ ਉਹ ਜਿਹਾ ਹਰਾਮਜ਼ਾਦਾ ਡੱਡੂ ਇਹਦਾ ਮੂੰਹ ਆ। ਉਹ ਫੜਿਆ ਗਿਆ ਜਨਾਬ। ਫੜਿਆ ਕਿਸ ਚੱਕਰ 'ਚ ਗਿਆ? ਉਹ ਫੜਿਆ ਗਿਆ ਜਨਾਬ FIA ਦੇ ਫੜਿਆ ਗਿਆ। ਉਹ ਕਹਿੰਦੇ ਜੀ ਆਹ ਜਿਹੜਾ ਜੂਏ ਦੀ ਐਪ ਆ, ਆਹ ਜੂਏ ਨੂੰ ਪ੍ਰਮੋਟ ਕਰ ਰਿਹਾ ਪਾਕਿਸਤਾਨ 'ਚ। ਅੰਦਾਜ਼ਾ ਕਰੋ ਯਾਰ, ਇੰਨੀ ਭੁੱਖ ਆ ਇਹਨਾਂ ਦੇ ਵਿੱਚ, ਅੱਲਾ ਦੀ ਕਸਮ, ਮੈਨੂੰ ਸਮਝ ਨਹੀਂ ਆ ਰਹੀ। ਚਲੋ ਆਹ ਜਿਹੜਾ ਉਹਨਾਂ ਨੇ ਫੜਾਇਆ, ਇਹ ਜੇ ਕਹਾਣੀ ਫੜਨ, ਇਹ ਜੂਏ ਸ਼ੂਏ ਵਾਲੀ ਇਹ ਕਹਾਣੀ ਨਹੀਂ ਹੈ। ਹਾਂ, ਇਹਨਾਂ ਇਸ ਤੋਂ ਵੱਡੇ ਚੋਰ ਲੁਟੇਰੇ ਤੇ ਹਕੂਮਤ 'ਚ ਬੈਠੇ ਨੇ। ਮੇਰਾ ਮਤਲਬ ਹੈ ਕਿ ਇਹਨਾਂ ਨੇ ਵਾਕਈ ਜੇ ਜੂਆ ਖਤਮ ਕਰਨਾ ਹੁੰਦਾ, ਇੱਦਾਂ ਦੀ ਕੋਈ ਬੁਰਾਈ ਖਤਮ ਕਰਨੀ ਹੁੰਦੀ, ਤੇ ਸਭ ਤੋਂ ਪਹਿਲੇ ਸ਼ਬਾਜ਼ ਸ਼ਰੀਫ ਨੂੰ ਚੁੱਕ ਕੇ ਅੰਦਰ ਧੁੰਦੇ। ਹਾਂ ਬਾਬਾ ਜੀ ਕਹਿੰਦੇ ਬਲਕਿ ਸ਼ਬਾਜ਼ ਸ਼ਰੀਫ ਨੂੰ ਕੀ, ਸ਼ਬਾਜ਼ ਸ਼ਰੀਫ ਦਾ ਜਿਹੜਾ ਹੈਂਡਲਰ ਹੈ ਉਹਨੂੰ ਅੰਦਰ ਧੁੰਦ ਦਿੰਦਾ। ਨਹੀਂ ਬਾਬਾ ਜੀ ਕਹਿੰਦੇ ਗੱਲ ਤਾਂ ਇਹ ਹੈ ਨਾ ਫਿਰ, ਹਾਂ ਕਿ ਵੀ ਜੇ ਹੱਕ ਸੱਚ ਵਾਲਾ ਕੰਮ ਕਰਨਾ, ਜੇ ਗੰਦ ਬਲਾ ਸਾਰਾ ਖਤਮ ਕਰਨਾ, ਤੇ ਫਿਰ ਜਿਹੜਾ ਸਭ ਤੋਂ ਵੱਡਾ ਗੰਦ ਅੱਜ ਕੱਲ੍ਹ ਪਾਕਿਸਤਾਨ 'ਤੇ ਪਿਆ ਉਹਦਾ ਕੁਛ ਕਰੋ। ਹਾਂ, ਉਹਨੂੰ ਇੱਧਰ ਉੱਧਰ ਕਰੋ, ਉਹਨੂੰ ਚੁੱਕ ਕੇ ਬੈਂਚ ਪਾਓ। ਆ ਕੇ ਤੁਸੀਂ ਫੜਿਆ, ਇਹ ਹਿਸਾਬ ਨਹੀਂ ਹੈ। ਇਹਨਾਂ ਨੇ ਆਪਣੀ ਦਿਹਾੜੀ ਬਣਾਉਣੀ ਹੈ। ਉਹਨਾਂ ਨੂੰ ਪਤਾ ਉਹ ਯਾਰ ਕਰੋੜਾਂ ਰੁਪਈਆ ਕਮਾ ਰਿਹਾ ਅਗਲਾ ਮਹੀਨੇ ਦਾ, ਉਹ ਉਹਨੂੰ ਕਿਸੇ ਨੇ ਹਿੱਸਾ ਨਹੀਂ ਦਿੱਤਾ ਹੋਣਾ। ਹਾਂ, ਉਹਨੂੰ ਚੁੱਕ ਕੇ ਅੰਦਰ ਕਰ। ਹਾਂ, ਉਹ ਕਹਿੰਦਾ ਚੱਲ ਅੰਦਰ, ਇਹ ਬਾਹਰ ਆ ਜਾਣਾ ਹੁਣੀ, ਐ ਵੀ ਇਹ ਝਾਕਾ ਉਹਨੂੰ ਵੀ ਅੱਲਾ ਦੇਵੇ ਕਿ ਆਹ ਜਿਹੜਾ ਉਹਦੀ ਹੋ ਗਈ ਆ, ਕਿ ਉਹਨੂੰ ਕਹਿੰਦਾ ਪ੍ਰਮੋਸ਼ਨ ਹੋ ਗਈ ਉਹਦੀ। ਹਾਂ, ਆ ਰਿਹਾ ਜਾ ਰਿਹਾ, 2 ਉਂਗਲੀਆਂ ਕਰਕੇ ਜਿਹੜਾ ਨਾ ਦਿਖਾ ਰਿਹਾ ਕਿ ਲੋ ਜੀ ਮੈਂ ਵਿਕਟਰੀ, ਮੈਂ ਇਹ ਕਰ ਦਿਆਂਗਾ। ਇਹ ਸਾਰੇ ਹਰਾਮਜ਼ਾਦੇ ਦਗੜ ਦਿੱਲੇ ਬਗੈਰ ਉਹ ਵੀ ਮਿਲੇ ਨੇ, ਇਹ ਵੀ ਉਹਨਾਂ ਨੇ ਰਲਿਆ। ਉਹ ਉਹਨਾਂ ਨੂੰ ਹਿੱਸਾ ਨਹੀਂ ਮਿਲਿਆ ਹੋਣਾ ਆਪਣਾ ਕੋਈ, ਉਹ ਕਹਿੰਦੇ ਉਹਨੇ ਸਾਡਾ ਹਿੱਸਾ ਦੇ ਸਾਨੂੰ। ਹਾਂ ਤੇ ਜਾ, ਤੇ ਉਹ ਜਦੋਂ ਹੀ ਉਹਨਾਂ ਦਾ ਹਿੱਸਾ ਦੇ ਦਿੱਤਾ, ਜ਼ਿਆਦਾ ਮੰਗਦੇ ਹੋਣੇ ਨੇ, ਕੋਈ ਡੀਲ ਚੱਲ ਰਹੀ ਹੋਣੀ। ਜਦੋਂ ਡੀਲ ਹੋ ਗਈ ਕਿ ਠੀਕ ਹੈ ਜੀ ਇੰਨੇ ਫੜੋ ਕਰੋੜ ਤੇ ਜਾਂਦੀ ਕਰੋ, ਤੇ ਉਹ ਬਾਹਰ ਆ ਜਾਏਗਾ। ਐਸੀ ਕੋਈ ਗੱਲ ਨਹੀਂ, ਇਹੋ ਜਿਹਾ ਕੋਈ ਹਿਸਾਬ ਨਹੀਂ ਹੈ ਕਿ ਬਈ ਇਹਨਾਂ ਨੇ ਉਹ ਐਸ ਕਰਕੇ ਅੰਦਰ ਕੀਤਾ। ਲੇਕਿਨ ਇਹਨਾਂ ਦੀ ਭੁੱਖ ਜਿਹੜੀ ਹੈ ਨਾ ਬਗੈਰ ਤਾਂ ਉਹ ਨਹੀਂ ਖਤਮ ਹੁੰਦੀ। ਮੈਨੂੰ ਸਮਝ ਨਹੀਂ ਆਉਂਦੀ ਯਾਰ, ਅੱਲਾ ਨੇ ਤੁਹਾਨੂੰ ਇੰਨਾ ਇੱਜ਼ਤ ਦੇ, ਉਹ ਤੁਸੀਂ ਜ਼ਰੂਰ ਜੂਏ ਵਾਲਾ ਜਿਹੜਾ ਪ੍ਰਮੋਟ ਕਰਨਾ ਜੂਏ ਨੂੰ, ਉਹ ਤੁਸੀਂ ਜ਼ਰੂਰ ਗੰਦੇ ਕੰਮ ਕਰਨੇ ਨੇ। ਔਰ ਯਕੀਨ ਕਰੋ ਇਸ ਤੋਂ ਜ਼ਿਆਦਾ ਜਿਹੜਾ ਨਾ ਜ਼ਲਾਲਤ ਉਹ ਤੁਸੀਂ ਟਿਕਟੌਕ 'ਤੇ ਜਾ ਕੇ ਦੇਖ ਲਓ। ਅੱਲਾ ਮਾਫ ਕਰੇ, ਐਡੇ ਐਡੇ ਵੱਡੇ ਸ਼ਾਹਕਾਰ ਜਿਹੜੇ ਨੇ, ਜਿਨ੍ਹਾਂ ਨੂੰ ਅੱਲਾ ਨੇ ਇੱਜ਼ਤ ਦਿੱਤੀ, ਉਹ ਜਨਾਬ ਲੋਕ ਉਹਨਾਂ ਦੇ ਫੈਨ, ਉਹ ਉੱਥੇ ਬੈਠੇ ਮੰਗ ਰਹੇ ਹੁੰਦੇ ਨੇ ਬਗੈਰਤ ਦੇ ਬੱਚੇ, ਬਿਕਾਰੀ। ਯਕੀਨ ਕਰੋ ਐਸੀ ਜ਼ਲਾਲਤ, ਐਸੀ। ਉਹ ਰਹੀਮ ਪਰਦੇਸੀ ਜਿਹੜਾ ਦਗੜ ਦੱਲਾ, ਉਹ ਐਸਾ ਵੱਡਾ ਬਗੈਰਤ, ਉਹ ਯਾਰ ਉਹਨੂੰ ਦੇਖੋ ਰੋਜ਼ ਮੰਗ ਰਿਹਾ ਹੁੰਦਾ ਉੱਥੇ ਬੈਠਾ। ਯਾਰ ਤੈਨੂੰ ਕਿਸੇ ਚੀਜ਼ ਦੀ ਕਮੀ ਹੈ? ਗਾਣੇ ਉਹ ਗਾ ਰਿਹਾ, ਉੱਥੋਂ ਤੂੰ ਪੈਸਾ ਕਮਾ ਰਿਹਾ, ਜਿਹੜਾ ਨਾ 20 ਲੋਕ ਤੂੰ ਕਰ ਰਿਹਾ, ਸ਼ਾਦੀਆਂ ਸ਼ੁਦੀਆਂ ਤੂੰ ਕਰਕੇ ਆਪਣਾ ਉਹ ਸਾਰਾ ਕੁਛ ਆਪਣਾ ਘਰ-ਬਾਰ ਸਾਰਾ ਤੂੰ ਸਕਰੀਨ 'ਤੇ ਸੁੱਟ ਦਿੱਤਾ, ਮੀਡੀਆ 'ਤੇ ਸੁੱਟ ਦਿੱਤਾ। ਇੰਨਾ ਪੈਸਾ ਉੱਥੋਂ ਕਮਾਈ ਜਾ ਰਿਹਾ, ਕੰਸਰਟ ਜੀ ਕਰ ਰਿਹਾ, ਉੱਥੋਂ ਕਰ ਰਿਹਾ, ਪਤਾ ਨਹੀਂ ਕੀ ਵੇਚ ਰਿਹਾ, ਇੰਨਾ ਪੈਸਾ ਜਿਹੜਾ ਨਾ ਬਣਾ ਰਿਹਾ। ਲੇਕਿਨ ਲਸਟ ਔਰ ਲਾਲਚ ਐਸੀ ਹੈ ਨਾ ਬਗੈਰਤਾਂ ਦੀ, ਉੱਥੇ ਸ਼ਾਮ ਨੂੰ ਬੈਠਾ ਟਿਕਟੌਕ 'ਤੇ ਮੰਗ ਰਿਹਾ ਹੁੰਦਾ ਰਾਤ ਤੱਕ। ਉਹ ਗਾਇਜ਼ ਕਮ ਔਨ, ਇੱਕ ਫਲਾਵਰ ਮਾਰ ਦਿਓ, ਇੱਕ ਫਲਾਵਰ। ਯਾਰ ਲਾਨਤ ਹੈ ਤੇਰੀ ਜ਼ਿੰਦਗੀ 'ਤੇ, ਲਾਨਤ ਹੈ ਨਾ ਸਾਰਿਆਂ ਦੀ। ਇਹ ਡੱਕੀ ਵੀ ਬੈਠਾ ਉੱਥੇ ਮੰਗ ਰਿਹਾ ਹੁੰਦਾ ਵਗੈਰਾ। ਇਹ ਸਾਰੇ ਹਰਾਮਜ਼ਾਦੇ ਉੱਥੇ ਬੈਠੇ ਮੰਗ ਰਹੇ ਹੁੰਦੇ ਨੇ ਖੋਤੀ ਦੇ ਵਿੱਚ। ਉਹ ਕੋਈ ਸ਼ਰਮ ਕੋਈ ਹਯਾ ਤੁਹਾਨੂੰ ਆਇਆ ਕਿ ਨਹੀਂ ਹੈ? ਯਕੀਨ ਕਰੋ ਬਿਲਕੁਲ। ਯਾਰ ਮੇਰਾ ਆਪਣਾ ਅਕਾਊਂਟ ਹੈ ਟਿਕਟੌਕ 'ਤੇ, ਮੇਰਾ 1.5 ਲੱਖ ਫਾਲੋਅਰ ਹੈ, ਮੇਰਾ ਤਕਰੀਬਨ 1.5 ਲੱਖ ਉੱਥੇ ਅਤੇ ਟਿਕਟੌਕ 'ਤੇ, ਅਤੇ ਮੈਂ ਲਾਈਵ ਨਹੀਂ ਜਾਂਦਾ ਉੱਥੇ। ਮੈਨੂੰ ਕਈ ਲੋਕ ਕਹਿੰਦੇ ਨੇ ਕਿ ਯਾਰ ਤੂੰ ਪਾਓ ਨਾ, ਐਡਾ ਵੱਡਾ ਤੇਰਾ ਅਕਾਊਂਟ ਹੈ, ਜਾ ਉੱਥੇ ਜਾ ਕੇ ਲਾਈਵ ਬੈ, ਉੱਥੇ ਜਾ ਕੇ ਤੈਨੂੰ ਇੰਨਾ ਗਿਫਟ ਇਹ ਉਹ ਮੈਚ ਖੇਲ। ਮੈਂ ਕਿਹਾ ਜ਼ਲਾਲਤ ਹੈ, ਮੈਚ ਨਹੀਂ ਹੈ ਇਹ, ਉਹ ਜ਼ਲਾਲਤ ਹੈ, ਬਹਿ ਕੇ ਮੰਗਦੇ ਨੇ ਲੋਕੀ ਉੱਥੇ। ਮੈਂ ਲਾਨਤ ਭੇਜਦਾ ਇਹੋ ਜਿਹੇ। ਉਹ ਯਾਰ ਜਿਹੜੀ ਅੱਲਾ ਨੇ ਤੁਹਾਨੂੰ ਇੱਜ਼ਤ ਦਿੱਤੀ ਉਹ ਸਾਂਭੋ, ਉਹ ਇੰਜੋਏ ਕਰੋ ਜਨਾਬ। ਅਤੇ ਇੰਨੇ ਲਾਲਚੀ ਹੈ, ਇੰਨੇ ਬਗੈਰਤ, ਇੰਨੇ ਬੜੇ ਬੜੇ ਬਗੈਰਤ ਦੇ ਬੱਚੇ ਉੱਥੇ ਬੈਠ ਕੇ ਮੰਗਦੇ ਨੇ। ਯਕੀਨ ਕਰੋ ਮੰਗਤੇ ਬਿਕਾਰੀ ਕੋਈ ਫਰਕ ਨਹੀਂ। ਉਹ ਉੱਥੇ ਕੱਪੜੇ ਲਾ ਦਿੰਦੇ ਨੇ, ਮੈਚ ਹਾਰ ਗਿਆ ਜੀ, ਆਹ ਸਜ਼ਾ ਪਾਣੀ ਪਾਓ ਜੀ, ਅੰਡੇ ਸਿਰ 'ਤੇ ਪਾਓ ਜੀ, ਆਹ ਇੰਨੀ ਜ਼ਲਾਲਤ, ਇੰਨਾ ਯਾਰ ਛੱਡੋ, ਤੁਹਾਨੂੰ ਪਤਾ ਹੀ ਹੈ ਕੀ ਹੋ ਰਿਹਾ ਉੱਥੇ। ਇਹ ਐਸੀ ਲਸਟ ਹੈ ਇਹਨਾਂ ਦੀ ਮੁੱਕਦੀ ਨਹੀਂ। ਬਾਬਾ ਜੀ ਕਹਿੰਦੇ ਯਾਰ ਪੈਸੇ ਵਾਕਈ ਬਣਦੇ ਨੇ। ਮੈਂ ਕਿਹਾ ਬਾਬਾ ਜੀ ਬਣਦੇ ਨੇ ਯਾਰ, ਮੈਂ ਹੁਣ ਔਨ ਕਰਕੇ ਲਾਈਵ ਬਹਿ ਜਾਵਾਂ ਅਤੇ ਮੈਂ ਬਣਾ ਲਵਾਂ, ਲੇਕਿਨ ਲਾਹਨਤ ਇਹੋ ਜਿਹੇ ਪੈਸੇ ਨਹੀਂ। ਬਾਬਾ ਜੀ ਕਹਿੰਦੇ ਨਹੀਂ ਯਾਰ ਇਹੋ ਜਿਹੀ ਗੱਲ ਨਹੀਂ, ਮੈਂ ਸੋਚ ਰਿਹਾ ਕਿ ਮੈਂ ਜਾ ਕੇ ਬਹਿ ਜਾ। ਮੈਂ ਕਿਹਾ ਬਾਬਾ ਜੀ ਤੁਸੀਂ ਕਿੱਥੇ ਨਾ ਬਹਿਣਾ ਲਾਈਵ? ਬਾਬਾ ਜੀ ਕਹਿੰਦੇ ਮੈਂ ਡੱਡੂ ਨਾਲ ਲਾਈਵ ਬਹਿ ਜਾਵਾਂਗਾ ਜਾ। ਮੈਂ ਕਿਹਾ ਯਾਰ ਬਾਬਾ ਜੀ ਡੱਡੂ ਲਾਈਵ ਨਹੀਂ ਆਉਂਦਾ।
ਬਾਬਾ ਜੀ ਕਹਿੰਦੇ ਚਲੋ ਭੋਲੇ ਜੀ ਮੋਲੀ ਨੂੰ ਬੁਲਾ ਲਾਂਗੇ। ਮੈਂ ਕਿਹਾ ਉਹਨੇ ਵੀ ਨਹੀਂ ਆਉਣਾ ਲਾਈਵ। ਬਾਬਾ ਜੀ ਕਹਿੰਦੇ ਯਾਰ ਫਿਰ ਚਲੋ ਮਾਈ ਨੂੰ ਬੁਲਾ ਲਾਂਗੇ। ਮੈਂ ਕਹਿੰਦੀ ਮਾਈ ਕਿਸੇ ਹੋਰ ਨਾਲ ਲਾਈਵ ਬੈਠੀ। ਬਾਬਾ ਜੀ ਕਹਿੰਦੇ ਉਹ ਕਿੱਦਾਂ? ਮੈਂ ਕਿਹਾ ਉਹ ਜਿਹਨੂੰ ਹੁਣ ਉਹਨੇ ਭਰਾ ਕਿਹਾ ਉਹਦੇ ਨਾਲ ਲਾਈਵ ਬਹਿੰਦੀ ਆ ਜੀ। ਬਾਬਾ ਜੀ ਕਹਿੰਦੇ ਕਿੱਥੇ? ਮੈਂ ਕਿਹਾ ਬਾਬਾ ਜੀ ਟਿਕਟੋਕ ਨਹੀਂ, ਕਮਰੇ 'ਚ ਕਿਤੇ ਲਾਈਵ। ਉੱਥੇ ਹਿਸਾਬ ਲੱਗਦਾ ਸਾਰਾ ਜੋ ਵੀ ਲੱਗਦਾ। ਹਾਂ ਲੱਕੀ ਸਰ